ਮਸੀਹ ਯਸੂ ਦੇ ਵਿੱਚ ਤੁਹਾਡੀ ਸਲਾਮਤੀ ਹੋਵੇ। ਤੇ ਅਸੀਂ ਤੁਹਾਨੂੰ ਯਸੂ ਦੀ ਜ਼ਿੰਦਗੀ ਐਤਵਾਰ ਦਾ ਬਾਈਬਲ ਸਟੱਡੀ ਪ੍ਰੋਗਰਾਮ ਪੰਜਾਬੀ ਬਜ਼ਰੀਆ JCDC ਪ੍ਰੋਡਕਸ਼ਨ ਵਿੱਚ ਖੁਸ਼ਾਮਦੀਦ ਕਹਿੰਦੇ ਹਾਂ। ਤੇ ਅੱਜ ਅਸੀਂ ਇਮਸਾਲ ਦੀ ਕਿਤਾਬ ਦੇ ਵਿੱਚੋਂ ਖੁਦਾ ਦਾ ਕਲਾਮ ਸਿੱਖਾਂਗੇ। ਅਸੀਂ ਬਾਈਬਲ ਮੁਕੱਦਸ ਜਦੋਂ ਖੋਲ੍ਹਦੇ ਹਾਂ ਤੇ ਇਮਸਾਲ ਦੀ ਕਿਤਾਬ ਉਹਦੇ 16ਵੇਂ ਬਾਬ ਤੇ ਉਹਦੀ 7ਵੀਂ ਐਤ ਦੇ ਵਿੱਚ ਇੰਜ ਲਿਖਿਆ ਹੈ। ਜ਼ਰਾ ਗੌਰ ਨਾਲ ਸੁਣੋ, ਮੈਂ ਪੜ੍ਹਨ ਲੱਗਾ। ਜਦੋਂ ਇਨਸਾਨ ਦੇ ਕੰਮ ਖੁਦਾ ਨੂੰ ਪਸੰਦ ਆ ਜਾਂਦੇ ਨੇ ਤੇ ਖੁਦਾ ਉਹਦੇ ਦੁਸ਼ਮਣਾਂ ਨੂੰ ਵੀ ਦੋਸਤ ਬਣਾ ਦਿੰਦਾ ਹੈ। ਇਹ ਗੱਲ ਅੱਜ ਦੇ ਦਿਨਾਂ ਦੇ ਵਿੱਚ ਸਾਨੂੰ ਬੜੀ ਫਿਟਿੰਗ ਤੇ ਨਾਲੇ ਯਾਦ ਰੱਖਣੀ ਚਾਹੀਦੀ ਹੈ। ਅਸੀਂ ਆਪਣੇ ਕੰਮਾਂ ਤੇ ਜਦੋਂ ਗੌਰ ਕਰੀਏ ਨਾ, ਤੇ ਜੇ ਸਾਡੇ ਕੰਮ ਖੁਦਾ ਨੂੰ ਪਸੰਦ ਆ ਗਏ ਨੇ ਨਾ, ਤੇ ਸਾਡੇ ਜਿਹੜੇ ਦੁਸ਼ਮਣ ਨੇ ਉਹ ਵੀ ਸਾਡੇ ਯਾਰ ਬਣ ਜਾਣਗੇ। ਜ਼ਿੰਦਗੀ ਬਦਲਣ ਦਾ ਯਾਨੀ ਜ਼ਿੰਦਗੀ ਦਾ ਰੁਖ ਤਬਦੀਲ ਕਰਨ ਦਾ, ਬਰਕਤਾਂ ਲੈਣ ਦਾ, ਸਰਫਰਾਜ਼ੀ ਪਾਉਣ ਦਾ, ਕਾਮਯਾਬੀਆਂ ਹਾਸਲ ਕਰਨ ਦਾ, ਤੇ ਡਿੱਗੇ ਹੋਏ ਜਿਹੜੇ ਉੱਠ ਖਲੋਂਦੇ ਨੇ ਉਹਨਾਂ ਲਈ ਇਹ ਕਲਾਮ ਬੜਾ ਫਿੱਟ ਹੈ, ਬੜਾ ਸਮਝਣ ਲਈ ਜ਼ਰੂਰੀ ਹੈ ਤੇ ਦੂਜਿਆਂ ਲਈ ਵੀ ਜ਼ਰੂਰੀ ਹੈ। ਕਿਉਂ? ਇਸ ਲਈ ਕਿ ਜਦੋਂ ਇਨਸਾਨ ਦੇ ਕੰਮ ਹੀ ਖੁਦਾ ਨੂੰ ਪਸੰਦ ਆ ਜਾਣ ਤੇ ਖੁਦਾ ਫਿਰ ਉਹਦੇ ਜਿਹੜੇ ਦੁਸ਼ਮਣ ਨੇ ਉਹਨਾਂ ਨੂੰ ਵੀ ਉਹਨਾਂ ਦੀ ਯਾਰ ਬਣਾ ਦਿੰਦਾ। ਹੁਣ ਕੰਮ ਕੀ ਨੇ? ਉਹ ਕੰਮ ਚੰਗੇ ਕੰਮ ਤੇ ਭੈੜੇ ਕੰਮ। ਉਹ ਜੇ ਭੈੜੇ ਕੰਮ ਕਰੋਗੇ ਤੇ ਨਾ ਖੁਦਾ ਨੂੰ ਪਸੰਦ ਤੇ ਨਾ ਦੁਨੀਆ 'ਚ ਲੋਕਾਂ ਨੂੰ ਪਸੰਦ। ਤੇ ਜਦੋਂ ਭੈੜੇ ਕੰਮ ਕਰੋਗੇ ਤੇ ਪਸੰਦ ਵੀ ਨਹੀਂ ਆਉਣੇ ਤੇ ਲੋਕ ਚੰਗਿਆਂ ਵੀ ਨਹੀਂ ਸਮਝਣਗੇ। ਤੇ ਜੇ ਚੰਗੇ ਕੰਮ ਕਰੋਗੇ ਤੇ ਲੋਕ ਵੀ ਚੰਗਿਆਂ ਆਖਣਗੇ ਤੇ ਖੁਦਾ ਦਾ ਧਿਆਨ ਵੀ ਤੁਹਾਡੇ ਵੱਲ ਹੋ ਜਾਏਗਾ ਤੇ ਤੁਹਾਡੇ ਦੁਸ਼ਮਣ ਜਿਹੜੇ ਨੇ ਉਹ ਵੀ ਤੁਹਾਡੇ ਯਾਰ ਬਣ ਜਾਣਗੇ। ਇਸ ਲਈ ਕਿ ਤੁਸੀਂ ਚੰਗੇ ਕੰਮ ਕਰਨੇ ਸ਼ੁਰੂ ਕਰਦੇ ਨੇ। ਹੁਣ ਚੰਗੇ ਕੰਮ ਕਿਹੜੇ ਨੇ? ਅਸੀਂ ਅਗਰ ਬਾਈਬਲ ਮੁਕੱਦਸ ਖੋਲ੍ਹਦੇ ਆ ਤੇ ਉਹਦੇ 'ਚ ਚੰਗੇ ਕੰਮਾਂ ਦਾ ਵੀ ਜ਼ਿਕਰ ਹੈ ਤੇ ਭੈੜੇ ਕੰਮਾਂ ਦਾ ਵੀ ਜ਼ਿਕਰ ਹੈ, ਤੇ ਰੂਹ ਦੇ ਫਲਾਂ ਦਾ ਵੀ ਜ਼ਿਕਰ ਹੈ ਤੇ ਇਨਸਾਨੀ ਯਾਨੀ ਬਦਨੀ ਕੰਮਾਂ ਦਾ ਵੀ ਜ਼ਿਕਰ ਹੈ, ਜਿਸਮ ਦੇ ਕੰਮਾਂ ਦਾ ਵੀ ਜ਼ਿਕਰ ਹੈ। ਅਸੀਂ ਗਲਤੀਆਂ ਦੀ ਖਤ 'ਚ ਪੜ੍ਹਨੇ ਆ ਜਦੋਂ, ਤੇ ਉਹਦੇ ਚੰਗੇ ਕੰਮਾਂ ਦਾ ਵੀ ਪਤਾ ਲੱਗਦਾ ਹੈ। ਤੇ ਅੱਜ ਮੈਂ ਥੋੜਾ ਜਿਹਾ ਤੁਹਾਡਾ ਧਿਆਨ ਇਸ ਪਾਸੇ ਵੀ ਲਿਆਉਣਾ ਚਾਹਨਾ। ਜ਼ਰਾ ਗਲਤੀਆਂ 5 ਬਾਬ ਪੜ੍ਹੋ ਹਾਂ ਤੇ ਥੋੜਾ ਜਿਹਾ ਤੁਹਾਨੂੰ ਆਪ ਵੀ ਪਤਾ ਲੱਗੇ। ਥੋੜਾ ਜਿਹਾ ਬਾਈਬਲ ਨੂੰ ਵੀ ਪੜ੍ਹਨਾ ਸਿੱਖੋ। ਬਾਈਬਲ ਪੜ੍ਹੋ ਨਾ ਜ਼ਰਾ। ਗਲਤੀਆਂ 5 ਬਾਬ 'ਚ ਚੰਗੇ ਕੰਮ ਤੇ ਭੈੜੇ ਕੰਮ ਦੋਵਾਂ ਦਾ ਲਿਖਿਆ ਹੋਇਆ ਹੈ। ਤੇ ਜਦੋਂ ਚੰਗੇ ਕੰਮ ਕਰੋਗੇ ਤੇ ਖੁਦਾ ਵੀ ਚੰਗੇ ਆਖੇਗਾ, ਖੁਦਾ ਦਾ ਹੱਥ ਵੀ ਤੁਹਾਡੇ ਤੇ ਆ ਜਾਏਗਾ। ਹੁਣ ਵੇਖੋ ਨਾ, ਜਰਾ ਮੇਰੀ ਗੱਲ ਨੂੰ ਸਮਝੋ, ਜਰਾ ਮੇਰੇ ਵੱਲ ਧਿਆਨ ਕਰੋ। ਮੈਂ ਤੁਹਾਡੀ ਤਵੱਜੋ ਚਾਹਨਾ। ਇਨਸਾਨ ਇਸ ਦੁਨੀਆ ਤੇ ਰਹਿੰਦਿਆਂ ਅਗਰ ਦੁਨੀਆ ਨੂੰ ਖੁਸ਼ ਕਰੇ ਤੇ ਖੁਦਾ ਨੂੰ ਖੁਸ਼ ਨਹੀਂ ਕਰ ਸਕਦਾ। ਤੁਹਾਡਾ ਧਿਆਨ, ਤੁਹਾਡੇ ਕੰਮ ਖੁਦਾ ਨੂੰ ਖੁਸ਼ ਕਰਨ ਵਾਲੇ ਹੋਣ। ਖੁਦਾ ਦੇ ਹੁਕਮਾਂ ਦੀ ਪੈਰਵੀ ਕਰੋ। ਖੁਦਾ ਦੇ ਹੁਕਮਾਂ ਨੂੰ ਮੰਨੋ, ਉਹਦਾ ਡਰ ਤੇ ਉਹਦਾ ਖੌਫ ਮੰਨੋ। ਕਈਆਂ ਨੇ ਤੇ ਹਾਲੇ ਤੱਕ ਤੌਬਾ ਹੀ ਨਹੀਂ ਕੀਤੀ। ਕਈਆਂ ਨੇ ਹਾਲੇ ਤੱਕ ਚਰਚ ਤੇ ਜਾਂਦੇ ਨੇ, ਗਿਰਜੇ ਤੇ ਜਾਂਦੇ ਨੇ, ਲੇਕਿਨ ਚਿਹਰਾ ਵਿਖਾ ਕੇ ਆ ਜਾਂਦੇ ਨੇ। ਕਈਆਂ ਨੇ ਹਾਲੇ ਭੈੜੇ ਕੰਮ, ਸ਼ਰਾਬ ਵੀ ਨਹੀਂ ਛੱਡੀ, ਨਸ਼ਾ ਕਰਨਾ ਵੀ ਨਹੀਂ ਛੱਡਿਆ, ਉਹ ਗਾਲਾਂ ਵੀ ਕੱਢਦੇ ਨੇ। ਇੱਥੋਂ ਤੱਕ ਆਪਣੇ ਬੱਚਿਆਂ ਨੂੰ ਵੀ ਗਾਲਾਂ ਕੱਢਦੇ ਨੇ।
ਕਈ ਇਸ ਤਰ੍ਹਾਂ ਦੇ ਬੱਚੇ ਨੇ ਭੈੜੇ ਕੰਮ ਕਰਦੇ ਨੇ, ਉਹ ਮਾਂ ਪਿਆਂ ਦੀ ਵੀ ਬੇਇੱਜ਼ਤੀ ਕਰਦੇ ਨੇ, ਤੇ ਫਿਰ ਦੁਸ਼ਮਣੀਆਂ ਹੀ ਵਧਣੀਆਂ, ਸਾਰਿਆਂ ਨੇ ਬੁਰਾ ਹੀ ਕਹਿਣਾ। ਉਹ ਬਾਈਬਲ ਦੱਸਦੀ ਹੈ ਸਾਨੂੰ, ਖੁਦਾ ਦਾ ਕਲਾਮ ਦੱਸਦਾ ਹੈ, ਬੱਚੇ ਆਪਣੇ ਮਾਂ ਪਿਓ ਦੀ ਇੱਜ਼ਤ ਕਰਨ ਤੇ ਮਾਂ ਪਿਓ ਵੀ ਆਪਣੇ ਬੱਚਿਆਂ ਨਾਲ ਅੱਛਾ ਰਵੱਈਆ ਰੱਖੇ, ਅੱਛਾ ਵਰਤਾਓ ਕਰੇ। ਤੇ ਮੇਰਾ ਜਿੱਥੋਂ ਤੱਕ ਅੰਦਾਜ਼ਾ ਹੈ ਨਾ, ਇਸ ਤਰ੍ਹਾਂ ਦੇ ਮਾਂ ਪਿਓ ਖੁਦਾ ਦੇ ਹਜ਼ੂਰ ਝੁਕਦੇ ਹੀ ਨਹੀਂ ਹੈਗੇ। ਉਹ ਜੇ ਤੁਸੀਂ ਆਪ ਖੁਦਾ ਦੇ ਹਜ਼ੂਰ ਝੁਕੋ, ਆਪ ਤੁਹਾਡੀ ਔਲਾਦ ਵੀ ਝੁਕੇ, ਤੇ ਸਾਰੇ ਤੁਸੀਂ ਜਦੋਂ ਖੁਦਾ ਦੇ ਹਜ਼ੂਰ ਝੁਕੋਗੇ ਤੇ ਖੁਦਾ ਨੂੰ ਤੁਹਾਡੇ ਕੰਮ ਚੰਗੇ ਲੱਗਣਗੇ, ਤੇ ਫਿਰ ਤੁਹਾਡੇ ਦੁਸ਼ਮਣ ਵੀ ਕੋਈ ਨਹੀਂ ਹੋਣਗੇ, ਉਹ ਵੀ ਤੁਹਾਡੇ ਯਾਰ ਬਣ ਜਾਣਗੇ। ਤੇ ਜੇ ਤੁਸੀਂ ਲੜਦਿਆਂ ਹੀ ਰਹਿਣਾ, ਗਾਲਾਂ ਹੀ ਕੱਢਦੇ ਰਹਿਣਾ, ਤੇ ਆਪਸ 'ਚ ਗੱਲ ਵੀ ਨਹੀਂ ਮੰਨਣੀ, ਖੁਦਾ ਦਾ ਡਰ ਤੇ ਖੌਫ ਵੀ ਨਹੀਂ ਰੱਖਣਾ, ਤੇ ਫਿਰ ਕਿੱਥੋਂ ਕੋਈ ਬਰਕਤ ਨਹੀਂ ਜੇ ਮਿਲਣੀ। ਨਾ ਖੁਦਾ ਨੂੰ ਤੁਸੀਂ ਪਸੰਦ ਆਉਣਾ ਤੇ ਨਾ ਤੁਹਾਡੇ ਦੁਸ਼ਮਣ ਦੋਸਤ ਬਣਨਗੇ। ਇੱਕ ਬੰਦੇ ਦਾ ਜ਼ਿਕਰ ਕਰਨ ਲੱਗਾ ਵਾਂ, ਬਾਈਬਲ ਦੱਸਦੀ ਏ, ਖੁਦਾ ਦਾ ਕਲਾਮ ਦੱਸਦਾ, ਇੱਕ ਬੰਦਾ ਖੁਦਾ ਨੂੰ ਪਸੰਦ ਆ ਗਿਆ, ਉਹਦਾ ਨਾਂ ਸੀ ਹਨੂਕ। ਅੱਜ 65 ਸਾਲ ਬੜੀ ਉਮਰ ਹੈ, ਤੇ ਬਾਈਬਲ ਦੱਸਦੀ ਏ ਉਹ 65 ਸਾਲਾਂ ਦਾ ਸੀ ਤੇ ਖੁਦਾ ਦੇ ਨਾਲ ਚੱਲਣ ਲੱਗਾ, ਤੇ 300 ਸਾਲ ਚੱਲਦਾ ਰਿਹਾ, ਖੁਦਾ ਦੇ ਨਾਲ ਚੱਲਦਾ ਰਿਹਾ। ਪੈਦਾਇਸ਼ ਦੀ ਕਿਤਾਬ 'ਚ ਜ਼ਿਕਰ ਹੈ, ਪੈਦਾਇਸ਼ ਦੀ ਕਿਤਾਬ 'ਚ ਲਿਖਿਆ ਹੋਇਆ ਹੈ, 300 ਸਾਲ ਖੁਦਾ ਦੇ ਨਾਲ ਚੱਲਦਾ ਰਿਹਾ। ਉਹ ਖੁਦਾ ਦੀਆਂ ਗੱਲਾਂ ਹੀ ਮੰਨਦਾ ਰਿਹਾ, ਜੋ ਖੁਦਾ ਕਹਿੰਦਾ ਉਹੀ ਉਹਨੇ ਕੀਤਾ, ਤੇ ਖੁਦਾ ਵੀ ਉਹਦੀਆਂ ਮੰਨਦਾ ਰਿਹਾ। 300 ਸਾਲ ਖੁਦਾ ਦੇ ਨਾਲ ਚੱਲਿਆ ਤੇ ਖੁਦਾ ਨੂੰ ਪਸੰਦ ਆ ਗਿਆ, ਤੇ ਜਦੋਂ ਖੁਦਾ ਨੂੰ ਪਸੰਦ ਆ ਗਿਆ ਨਾ, ਤੇ ਖੁਦਾ ਉਹਨੂੰ ਜ਼ਿੰਦਾ ਹੀ ਅਸਮਾਨ ਤੇ ਲੈ ਗਿਆ। ਉਹ ਮੈਂ ਅੱਜ ਦੱਸਣਾ ਚਾਹਨਾ ਮੇਰੇ ਭਰਾਓ, ਮੇਰੀਓ ਭੈਣੋ, ਬੱਚਿਓ, ਖੁਦਾ ਨੂੰ ਪਸੰਦ ਆਓ, ਚੰਗੇ ਕੰਮ ਕਰੋ ਤੇ ਖੁਦਾ ਨੂੰ ਪਸੰਦ ਆਓ, ਤੇ ਖੁਦਾ ਤੁਹਾਨੂੰ ਅਸਮਾਨ ਤੇ ਲੈ ਕੇ ਜਾਏਗਾ, ਆਪਣੀ ਬਾਦਸ਼ਾਹੀ 'ਚ ਲੈ ਕੇ ਜਾਏਗਾ। ਤੇ ਜੇ ਕੰਮ ਹੀ ਪਸੰਦ ਨਹੀਂ ਹੈਗੇ, ਤੇ ਫਿਰ ਕਿੱਥੋਂ? ਫਿਰ ਤੇ ਹੀ ਸ਼ੈਤਾਨ ਦੇ ਨਾਲ ਦੇ ਆ ਤੇ ਖੁਦਾ ਦੇ ਦੁਸ਼ਮਣ। ਇਸ ਲਈ ਖੁਦਾ ਦਾ ਕਲਾਮ ਸਾਨੂੰ ਦੱਸਦਾ ਹੈ, ਜਦੋਂ ਇਨਸਾਨ ਦੇ ਕੰਮ ਖੁਦਾ ਨੂੰ ਪਸੰਦ ਆ ਜਾਂਦੇ ਨਾ, ਤੇ ਉਹਦੇ ਦੁਸ਼ਮਣ ਵੀ ਉਹਦੇ ਯਾਰ ਬਣ ਜਾਂਦੇ ਨੇ। ਇਸ ਲਈ ਖੁਦਾ ਦੇ ਹੁਕਮਾਂ ਤੇ ਅਮਲ ਕਰੋ, ਖੁਦਾ ਦੀ ਮਰਜ਼ੀ ਨੂੰ ਪੂਰੀਆਂ ਕਰੋ। ਆਪਣੇ ਬੱਚੇ ਇਕੱਠੇ ਕਰਕੇ ਮਾਂ ਪਿਓ ਬਵੇ ਤੇ ਦੁਆ ਕਰੇ, ਤਾਂ ਕਿ ਤੁਸੀਂ ਵੀ ਖੁਦਾ ਦਾ ਡਰ ਖੌਫ ਮੰਨੋ ਤੇ ਤੁਹਾਡੀ ਔਲਾਦ ਵੀ ਮੰਨੇ। ਤੇ ਜੇ ਤੁਸੀਂ ਨਾ ਬੈਠੇ ਤੇ ਨਾ ਤੁਹਾਡੀ ਔਲਾਦ ਬੈਠੇ, ਨਾ ਬਵੇ, ਤੇ ਫਿਰ ਯਾਦ ਰੱਖ ਲਓ, ਫਿਰ ਰੋਣਾ ਤੇ ਦੁੱਖ ਕਰਨਾ ਛੱਡ ਦਿਓ। ਇਸ ਲਈ ਕਿ ਤੁਸੀਂ ਆਪ ਆਪਣੇ ਬੱਚਿਆਂ ਨੂੰ ਇਹ ਦੱਸਿਆ ਹੀ ਨਹੀਂ, ਸਿਖਾਇਆ ਹੀ ਨਹੀਂ ਕਿ ਚੰਗੇ ਕੰਮ ਕਰਨੇ ਨੇ, ਖੁਦਾ ਦੀ ਹਜ਼ੂਰੀ 'ਚ ਬਹਿਣਾ, ਖੁਦਾ ਦਾ ਡਰ ਤੇ ਖੌਫ ਰੱਖਣਾ, ਜੋ ਖੁਦਾ ਕਹਿੰਦਾ ਉਹ ਕਰਨਾ। ਜਦੋਂ ਤੁਸੀਂ ਆਪਣੀ ਮਰਜ਼ੀ ਕੀਤੀ ਤੇ ਤੁਹਾਡੇ ਬੱਚਿਆਂ ਨੇ ਇਸ ਤੋਂ ਵੀ ਵੱਧ ਆਪਣੀ ਮਰਜ਼ੀ ਕਰਨੀ ਹੈ, ਤੇ ਫਿਰ ਖੁਦਾ ਦੇ ਹਜ਼ੂਰ ਬੁਢਾਪੇ 'ਚ ਜਾ ਕੇ ਰੋਣਾ ਛੱਡ ਦਿਓ, ਇਸ ਲਈ ਕਿ ਤੁਸੀਂ ਆਪ ਕੁਝ ਨਹੀਂ ਕੀਤਾ ਤੇ ਤੁਹਾਡੀ ਔਲਾਦ ਕੀ ਕਰਨਾ। ਇਸ ਲਈ ਅੱਜ ਮੈਂ ਦੱਸਣਾ ਚਾਹੁੰਦਾ, ਤੁਹਾਡੇ ਕੰਮ ਖੁਦਾ ਨੂੰ ਪਸੰਦ ਆਉਣ, ਆਪ ਤੇ ਆਪਣੇ ਬੱਚਿਆਂ ਨੂੰ ਲੈ ਕੇ ਖੁਦਾ ਦੇ ਹਜ਼ੂਰ ਰੋਜ਼ ਦੁਆ ਕਰਿਆ ਕਰੋ। ਜੇ ਤੁਹਾਡੇ ਬੱਚੇ ਨਸ਼ੇ 'ਚ ਨੇ ਤੇ ਖੁਦਾ ਦੇ ਹਜ਼ੂਰ ਚੁੱਕੋ, ਖੁਦਾ ਦਿਲਾਂ ਨੂੰ ਤਬਦੀਲ ਕਰ ਦਿੰਦਾ, ਖੁਦਾ ਸੋਚਾਂ ਨੂੰ ਤਬਦੀਲ ਕਰ ਦਿੰਦਾ, ਖੁਦਾ ਦੁਸ਼ਮਣਾਂ ਨੂੰ ਯਾਰ ਬਣਾ ਦਿੰਦਾ। ਉਹ ਜਿਹੜੇ ਬੱਚੇ ਅੱਜ ਨਸ਼ੇ 'ਚ ਨੇ, ਜਿਹੜੇ ਤੁਹਾਡੇ ਤੋਂ ਦੂਰ ਨੇ, ਜਿਹੜੇ ਆਪ ਮੁਹਾਰੇ ਹੋਏ ਨੇ, ਆਪਣੀ ਮਰਜ਼ੀ ਕਰਨ ਵਾਲੇ ਨੇ, ਖੁਦਾ ਦੇ ਹਜ਼ੂਰ ਚੁੱਕੋ, ਵੇਖੋ ਸਭ ਕੁਝ ਕਿਵੇਂ ਬਦਲਦਾ। ਖੁਦਾ ਸਭ ਕੁਝ ਬਦਲਣ ਦੀ ਤਾਕਤ ਰੱਖਦਾ ਹੈ। ਤੇ ਇਸ ਲਈ ਦੱਸਦਾ ਹੈ ਕਿ ਜਦੋਂ ਇਨਸਾਨ ਦੇ ਕੰਮ ਖੁਦਾ ਨੂੰ ਪਸੰਦ ਆ ਜਾਂਦੇ ਨਾ, ਤੇ ਫਿਰ ਉਹਦੇ ਦੁਸ਼ਮਣ ਵੀ ਉਹਦੇ ਯਾਰ ਬਣ ਜਾਂਦੇ ਨੇ। ਇਸ ਲਈ ਆਪਣੇ ਆਪ ਨੂੰ ਬਦਲੋ ਤੇ ਚੰਗੇ ਕੰਮ ਕਰੋ, ਤੇ ਖੁਦਾ ਦੇ ਯਾਰ ਬਣ ਜਾਓ, ਤੇ ਅਸਮਾਨ ਤੇ ਬਾਦਸ਼ਾਹੀ ਜਾਣ ਲਈ ਤਿਆਰ ਵੀ ਹੋ ਜਾਓ। ਖੁਦਾ ਤੁਹਾਨੂੰ ਬਰਕਤ ਦੇਵੇ।